The matter Gyanvapi issues under consideration in the court. It will not be right to comment over it, but if the survey is taking place, it should also be surveyed what was before the Hindu temple. ਗਿਆਨਵਿਆਪੀ ਮਸੀਤ ਨੂੰ ਲੈ ਕੇ ਜਿਵੇਂ ਦਾ ਇਹ ਡਰਾਮੇਬਾਜ਼ੀ ਹੁਣ ਅਦਾਲਤਾਂ ਕਰ ਰਹੀਆਂ ਨੇ, ਉਹਨੇ ਕਿਹਾ ਜੀ ਇਹ ਤੁਸੀਂ ਹੁਣ ਮਸੀਤਾਂ ਨੂੰ ਲੱਗੇ ਹੋ, ਜਿਹੜੇ ਤੁਹਾਡੇ ਸਾਰੇ ਬਹੁਤੇ ਪ੍ਰਾਚੀਨ ਮੰਦਰ ਔਰ ਫਲਾਣੇ ਤੁਸੀਂ ਕਲੇਮ ਕਰਦੇ ਹੋ, ਇਹ ਤੁਸੀਂ ਬੁੱਧ ਧਰਮ ਦੇ ਮੱਠਾਂ ਨੂੰ ਢਾਹ ਕੇ ਬਣਾਏ ਹੋਏ ਨੇ। ਜਦੋਂ ਸ਼ੰਕਰਾ ਦੇ ਜ਼ਮਾਨੇ 'ਚ ਇਹਨਾਂ ਨੇ ਸ਼ਾਸਤਰ ਤੇ ਸ਼ਸਤਰ ਦੋਨਾਂ ਦਾ ਇਸਤੇਮਾਲ ਕਰਕੇ ਬੁੱਧ ਧਰਮ ਦਾ ਉੱਥੋਂ ਸਫਾਇਆ ਕੀਤਾ, ਲੱਖਾਂ ਬੋਧੀ ਜਿਉਂਦੇ ਸਾੜੇ ਦਰਿਆ ਦੇ ਵਿੱਚ ਡੋਬੇ ਔਰ ਉਹਨਾਂ ਦੀਆਂ ਮੱਠ ਔਰ ਜਿਹੜੇ ਸਤੂਪੇ ਔਰ ਦੂਜੇ ਨੇ ਉਹਨਾਂ ਨੇ ਮੰਦਰਾਂ ਦੇ ਵਿੱਚ ਕਨਵਰਟ ਕੀਤਾ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਐਂਡ ਵਾਲੇ ਸੈਕਸ਼ਨ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਸੋਸ਼ਲ ਪਾਰਟੀ ਦੇ ਜਨਰਲ ਸੈਕਟਰੀ ਸਵਾਮੀ ਪ੍ਰਸ਼ਾਦ ਮੌਰੀਆ ਨੇ ਬਨਾਰਸ ਦੀ ਗਿਆਨਵਿਆਪੀ ਮਸਜਿਦ ਦੇ ਸਰਵੇ ਨੂੰ ਲੈ ਕੇ ਇੱਕ ਵਿਸ਼ੇਸ਼ ਟਿੱਪਣੀ ਕੀਤੀ ਹੈ। ਉਸ ਦਾ ਕਹਿਣਾ ਹੈ ਕਿ ਭਾਰਤ ਵਿੱਚ ਬਹੁਤ ਸਾਰੇ ਜਿਹੜੇ ਅਖੌਤੀ ਪ੍ਰਾਚੀਨ ਮੰਦਰ ਬੁੱਧ ਧਰਮ ਦੇ ਮੱਠਾਂ ਨੂੰ ਢਾਹ ਕੇ ਬਣਾਏ ਗਏ ਹਨ, ਫਿਰ ਇਹਨਾਂ ਦਾ ਵੀ ਸਰਵੇ ਹੋਣਾ ਚਾਹੀਦਾ। ਔਰ ਨਾਲ ਹੀ ਆਪਾਂ ਇਸ ਤੇ ਵਿਚਾਰ ਚਰਚਾ ਕਰਾਂਗੇ ਔਰ ਨਾਲ ਹੀ ਜਿਹੜੇ ਤੁਹਾਡੇ YouTube ਤੇ ਉੱਪਰ ਮੈਸੇਜ ਨੇ ਉਹ ਵੀ ਆਪਾਂ ਲੈਣ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਲਿਖਣੀ ਤੁਹਾਡਾ ਸਭ ਦਾ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਜਦੋਂ 6 ਦਸੰਬਰ 1992 ਨੂੰ ਹਿੰਦੂ ਤਵੀਆਂ ਨੇ ਬਾਬਰੀ ਮਸਜਿਦ ਢਾਈ ਸੀ ਤੇ ਉਦੋਂ ਪਾਰਲੀਮੈਂਟ ਦੇ ਗਲਿਆਰਿਆਂ 'ਚ ਇਹ ਨਾਅਰਾ ਵੀ ਇਹਨਾਂ ਨੇ ਗੁੰਜਾਇਆ ਸੀ, ਇਹ ਤੋਂ ਪਹਿਲੀ ਝਾਂਕੀ ਹੈ ਮਥੁਰਾ ਕਾਂਸ਼ੀ ਬਾਕੀ ਹੈ। ਸੋ ਕਾਂਸ਼ੀ ਦੇ ਵਿੱਚ ਗਿਆਨਵਿਆਪੀ ਮਸਜਿਦ ਹੈ, ਬੜੀ ਪੁਰਾਣੀ, ਔਰ ਇਹ ਉਹਨਾਂ ਨੇ ਉਦੋਂ ਹੀ ਹਿੰਦੂ ਤਵੀਆਂ ਨੇ ਐਲਾਨਿਆ ਸੀ ਕਿ ਅਸੀਂ ਇੱਕ ਵਾਰ ਬਾਬਰੀ ਮਸਜਿਦ 'ਤੇ ਕਬਜ਼ਾ ਕਰ ਲਈਏ, ਇੱਥੇ ਮੰਦਰ ਬਣਾ ਲਈਏ, ਫਿਰ ਮਥੁਰਾ ਔਰ ਬਨਾਰਸ ਦੀਆਂ ਮਸਜਿਦਾਂ ਨੂੰ ਵੀ ਢਾਹ ਕੇ ਮੰਦਰ ਬਣਾਵਾਂਗੇ। ਔਰ ਗਿਆਨਵਿਆਪੀ ਮਸਜਿਦ ਦੇ ਮਾਮਲੇ ਨੂੰ ਜਿਵੇਂ ਇਲਾਹਾਬਾਦ ਹਾਈ ਕੋਰਟ ਰਾਹੀਂ ਸੁਪਰੀਮ ਕੋਰਟ ਔਰ ਸੁਪਰੀਮ ਕੋਰਟ ਨੇ ਵਾਪਸ ਇਲਾਹਾਬਾਦ ਹਾਈ ਕੋਰਟ ਨੂੰ ਭੇਜਿਆ ਔਰ ਇਹ ਕਿਹਾ ਗਿਆ ਕਿ ਜੀ ਪਹਿਲਾਂ ਤਾਂ ਜਿਹੜਾ ਵਜ਼ੂ ਕਰਨ ਲਈ ਥਾਂ ਹੁੰਦੀ ਹੈ ਜੀ, ਇਹ ਸ਼ਿਵਲਿੰਗ ਹੈ ਇੱਥੇ। ਹੁਣ ਜਿਹੜਾ ਆਰਡਰ ਇਲਾਹਾਬਾਦ ਹਾਈ ਕੋਰਟ ਨੇ ਕੀਤਾ ਕਿ ਜੀ ਉੱਥੇ ਸਰਵੇ ਕਰਵਾਇਆ ਜਾਏ, ਜਿਹੜਾ ਬਾਕੀ ਹਿੱਸਾ ਉਹਦੇ 'ਚ ਕਿ ਵੀ ਉੱਥੇ ਕਦੇ ਮੰਦਰ ਤਾਂ ਨਹੀਂ ਸੀ ਦੂਜਾ। ਸੋ ਇਹ ਜਿਵੇਂ ਉਹਨਾਂ ਨੇ ਬਾਬਰੀ ਮਸਜਿਦ ਦੇ ਮਾਮਲੇ 'ਚ ਅਦਾਲਤਾਂ 'ਚ ਇੱਧਰ ਉੱਧਰ ਅਲਟੀਮੇਟਲੀ ਇਹਨਾਂ ਨੇ ਅਦਾਲਤਾਂ ਤੋਂ ਵੀ ਮਨ ਪਾਉਂਦੇ ਜੋ ਨੇ ਉਹ ਫੈਸਲੇ ਕਰਵਾਉਂਦੇ ਨੇ। ਹੁਣ ਇਸ ਦੇ ਉੱਤੇ ਅੱਜ ਬੜੀ ਦਿਲਚਸਪ ਟਿੱਪਣੀ ਸੋਸ਼ਲਿਸਟ ਪਾਰਟੀ ਜਿਹੜੀ ਜ਼ਾਹਰ ਹੈ ਕਿ ਵੀ ਅਖਿਲੇਸ਼ ਯਾਦਵ ਔਰ ਮੁਲਾਇਮ ਸਿੰਘ ਯਾਦਵ ਜੀ ਦੀ ਡੈਥ ਹੋ ਗਈ, ਉਹਦੀ ਹੈ ਪਾਵਰਫੁਲ, ਉਹਨਾਂ ਦੇ MP ਵੀ ਨੇ, ਵਿਧਾਨ ਸਭਾ 'ਚ ਵੀ ਮੇਨ ਆਪੋਜੀਸ਼ਨ ਪਾਰਟੀ ਹੈ। ਉਹਨਾਂ ਦੇ ਜਨਰਲ ਸੈਕਟਰੀ ਨੇ ਸੋਸ਼ਲਿਸਟ ਪਾਰਟੀ ਦੇ ਸਵਾਮੀ ਪ੍ਰਸ਼ਾਦ ਮੌਰੀਆ, ਉਹਨਾਂ ਨੇ ਅੱਜ ਇੱਕ ਬਿਆਨ ਦਿੱਤਾ ਹੈ। ਔਰ ਹਾਲਾਂਕਿ ਸਵਾਮੀ ਪ੍ਰਸ਼ਾਦ ਮੌਰੀਆ ਕਾਫੀ ਆਊਟਸਪੋਕਨ ਹੈ। ਕੁਛ ਮਹੀਨੇ ਪਹਿਲਾਂ ਇਹਨਾਂ ਨੇ ਰਾਮਚਰਿਤ ਮਾਨਸ, ਜਿਹਨੂੰ ਤੁਲਸੀ ਰਾਮਾਇਣ ਕਹਿੰਦੇ ਨੇ, ਉਹਦੇ 'ਤੇ ਉਹਨਾਂ ਨੇ ਸਵਾਲ ਚੁੱਕਿਆ ਸੀ। ਉਹਨਾਂ ਨੇ ਕਿਹਾ ਕਿ ਭਾਈ ਇਹ ਜਿਹੜਾ ਤੁਹਾਡੀ ਜਿਹਨੂੰ ਰਾਮਾਇਣ ਕਹਿੰਦੇ ਹੋ ਤੁਸੀਂ, ਇਹ ਤਾਂ ਸਾਡੀ ਰੋਜ਼ ਤੁਸੀਂ ਜਦੋਂ ਇਹਨੂੰ ਪੜ੍ਹਦੇ ਹੋ ਤੁਸੀਂ ਸਾਨੂੰ ਗਾਲਾਂ ਕੱਢਦੇ ਹੋ ਜਦੋਂ ਤੁਸੀਂ ਇਹ ਕਹਿੰਦੇ ਹੋ ਕਿ ਢੋਲ ਢੋਰ ਸ਼ੂਦਰ ਪਸ਼ਨਾਰੀ ਸਾਰੇ ਤਾੜਨ ਕੇ ਅਧਿਕਾਰੀ, ਕਿ ਭਈ ਇਹ ਢੋਲ ਨੂੰ ਵੀ ਕੁੱਟੋ, ਢੋਰ ਨੂੰ ਵੀ ਕੁੱਟੋ, ਸ਼ੂਦਰ ਨੂੰ ਵੀ ਮਾਰੋ, ਜਨਾਨੀ ਨੂੰ ਵੀ ਕੁੱਟੋ, ਕਿ ਭਈ ਇਹ ਹੈ ਵੀ ਇਹ ਬੰਦ ਕਰੋ, ਅਸੀਂ ਸਾੜਾਂਗੇ ਤੁਹਾਡੀ ਇਸ ਕਦਾਉ ਨੂੰ ਲੈ ਕੇ ਬੜਾ ਰੌਲਾ ਪਿਆ ਸੀ। ਪਰ ਗਿਆਨਵਿਆਪੀ ਮਸਜਿਦ ਨੂੰ ਲੈ ਕੇ ਜਿਵੇਂ ਦਾ ਇਹ ਡਰਾਮੇਬਾਜ਼ੀ ਹੁਣ ਅਦਾਲਤਾਂ ਕਰ ਰਹੀਆਂ ਨੇ, ਉਹਦੇ 'ਚ ਉਹਨਾਂ ਨੇ ਅੱਜ ਸਟੇਟਮੈਂਟ ਦਿੱਤੀ ਹੈ ਕਿ ਮੈਨੀ ਹਿੰਦੂ ਟੈਂਪਲਸ ਪ੍ਰੈਜ਼ੈਂਟਲੀ ਇਨ ਇੰਡੀਆ ਵਰ ਬੁੱਧਿਸਟ ਰਿਲੀਜੀਅਸ ਪਲੇਸਿਸ ਇਨ ਦਾ ਪਾਸਟ, ਐਡਿੰਗ that such Hindu temples were built by demolishing Buddhist monasteries and temples, and if the survey is taking place it should also be surveyed what was before the Hindu temple। ਉਹਨੇ ਕਿਹਾ ਜੀ ਇਹ ਤੁਸੀਂ ਹੁਣ ਮਸੀਤਾਂ ਨੂੰ ਲੱਗੇ ਹੋ, ਜਿਹੜੇ ਤੁਹਾਡੇ ਸਾਰੇ ਬਹੁਤੇ ਪ੍ਰਾਚੀਨ ਮੰਦਰ ਔਰ ਫਲਾਣੇ ਤੁਸੀਂ ਕਲੇਮ ਕਰਦੇ ਹੋ, ਇਹ ਤੁਸੀਂ ਬੁੱਧ ਧਰਮ ਦੇ ਮੱਠਾਂ ਨੂੰ ਢਾਹ ਕੇ ਬਣਾਏ ਹੋਏ ਨੇ। ਤੇ ਜੇ ਇਹ ਕਿਸੇ ਚੀਜ਼ ਦਾ ਸਰਵੇ ਹੋਣਾ ਚਾਹੀਦਾ ਤੇ ਇਹ ਮੰਦਰਾਂ ਦਾ ਵੀ ਸਰਵੇ ਹੋਣਾ ਚਾਹੀਦਾ ਵੀ ਇਸ ਤੋਂ ਪਹਿਲਾਂ ਇੱਥੇ ਬੁੱਧਿਜ਼ਮ ਦੇ ਜਿਹੜੇ ਨੇ ਉਹ ਮੱਠ ਐਗਜ਼ਿਸਟ ਕਰਦੇ ਸੀ। ਉਹਨੇ ਫਿਰ ਕਿਹਾ ਕਿ ਭਾਵੇਂ ਦਾ ਮੈਟਰ ਗਿਆਨਵਿਆਪੀ ਇਸ਼ੂਜ਼ ਅੰਡਰ ਕੰਸੀਡਰੇਸ਼ਨ ਦਾ ਕੋਰਟ, ਇਟ ਵਿਲ ਨਾਟ ਬੀ ਰਾਈਟ ਟੂ ਕਮੈਂਟ ਓਵਰ ਇਟ, ਬਟ if the survey is taking place it should also be surveyed what was before the Hindu temple. I believe most of the present Hindu temples were Buddhist religious places like temples, monasteries or learning centers. The Hindu temples have been constructed after demolishing them, said Mr. Maurya, a former UP minister। मैं समझदा भी उत्थों दे सैटअप च
ਇਸ ਕਿਸਮ ਦੀ ਗੱਲ ਕਹਿਣਾ ਹਿੰਮਤ ਦਰਸਾਉਂਦਾ ਹੈ। ਪਰ ਜੋ ਗੱਲ ਮਿਸਟਰ ਮੌਰੀਆ ਨੇ ਕਹੀ ਹੈ ਹਿਸਟੋਰੀਕਲ ਟਰੂਥ ਹੈ ਅੱਛਾ ਕਿ ਉਹਨਾਂ ਨੇ ਜੋ ਅੱਜ ਵੀ ਜਿਹੜੇ ਜਿਨ੍ਹਾਂ ਨੂੰ ਇਹ ਪ੍ਰਾਚੀਨ ਹਿੰਦੂ ਮੰਦਰ ਔਰ ਹਿੰਦੂ ਭਵਨ ਕਲਾ ਔਰ ਹਿੰਦੂ ਵਸਤੂ ਸ਼ਾਸਤਰ ਕਹਿ ਕੇ ਸੌਦਾ ਵੇਚਦੇ ਨੇ, ਐਕਚੁਅਲੀ ਇਹ ਸਾਰਾ ਹੀ ਬੁੱਧਿਜ਼ਮ ਦੇ ਈਰਾ ਨਾਲ ਹੈ। ਤੇ ਜਦੋਂ ਸ਼ੰਕਰਾ ਦੇ ਜ਼ਮਾਨੇ 'ਚ ਇਹਨਾਂ ਨੇ ਸ਼ਾਸਤਰ ਤੇ ਸ਼ਸਤਰ ਦੋਨਾਂ ਦਾ ਇਸਤੇਮਾਲ ਕਰਕੇ ਬੁੱਧ ਧਰਮ ਦਾ ਉੱਥੋਂ ਸਫਾਇਆ ਕੀਤਾ, ਲੱਖਾਂ ਬੋਧੀ ਜਿਉਂਦੇ ਸਾੜੇ ਦਰਿਆ ਦੇ ਵਿੱਚ ਡੋਬੇ ਔਰ ਉਹਨਾਂ ਦੀਆਂ ਮੱਠ ਔਰ ਜਿਹੜੇ ਸਤੂਪੇ ਔਰ ਦੂਜੇ ਨੇ ਉਹਨਾਂ ਨੇ ਮੰਦਰਾਂ ਦੇ ਵਿੱਚ ਕਨਵਰਟ ਕੀਤਾ। ਇਹ ਇੱਕ ਹਕੀਕਤ ਹੈ ਔਰ ਅਸੀਂ ਕਨਕਲੂਜਨ 'ਚ ਕੁਝ ਮੈਸੇजेस ਜ਼ਰੂਰ ਲਵਾਂਗੇ। ਹਾਲਾਂ ਫੇਸਬੁੱਕ ਤੇ ਸਾਨੂੰ ਬਲੌਕ ਕੀਤਾ ਹੋਇਆ ਹੈ, ਇਸ ਲਈ ਹੁਣ ਸਾਡੇ ਵੀਰ ਭੈਣਾਂ ਜਿਹੜੇ YouTube ਤੇ ਆਉਂਦੇ ਨੇ ਉਹਨਾਂ ਦੀ ਗਿਣਤੀ ਜ਼ਿਆਦਾ ਹੈ, ਪਰ ਅਸੀਂ ਫਿਰ ਵੀ ਹਾਲਾਂ ਜਿਵੇਂ ਮੈਂ ਕਿਹਾ ਵੀ ਅਸੀਂ ਐਨਕਰੇਜ ਕਰਦੇ ਹਾਂ ਵੀ ਤੁਸੀਂ ਈਮੇਲ ਲਿਖੋ sos@tv84.tv ਤੇ, ਕਿਉਂਕਿ ਉਹਦੇ ਨਾਲ ਸਾਨੂੰ ਮੌਕਾ ਵੀ ਬਣੇਗਾ, ਅਸੀਂ ਇਸ ਸੈਗਮੈਂਟ ਨੂੰ ਇਸ ਡਿਸਕਸ਼ਨ ਲਈ ਰੱਖ ਸਕਦੇ ਹਾਂ। ਜਿਵੇਂ ਵੀਰ ਬਾਜ ਸਿੰਘ ਹੋਰਾਂ ਨੇ ਲਿਖਿਆ ਹੈ, ਹੋਰ ਵੀ ਸਾਨੂੰ 1-2 ਈਮੇਲਸ ਆਈਆਂ ਨੇ, ਪਰ ਫਿਰ ਵੀ ਅਸੀਂ ਜਿਹੜੇ ਕੁਛ ਨਾ ਲੈ ਸਕਦੇ ਹਾਂ। ਜਿਹਦੇ 'ਚ ਗੁਰਨੇਕ ਨਿੱਜਰ ਉਹ ਕਹਿੰਦੇ ਨੇ ਆਪ ਸਭਨਾ ਖਾਲਿਸਤਾਨੀਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਖਾਲਿਸਤਾਨ ਜ਼ਿੰਦਾਬਾਦ। ਜ਼ੁਬੇਰ ਯਾਕੂਬ ਸਾਹਿਬ ਜਿਵੇਂ ਤੁਸੀਂ ਕਿਹਾ ਵੀ ਛਾਏ ਹੋਏ ਨੇ, ਉਹਨਾਂ ਨੇ ਬਹੁਤ ਸਾਰੇ ਸਪੋਰਟ ਦੇ ਮੈਸੇਜ ਔਰ ਨਾਲ ਦੀ ਨਾਲ ਪੰਜਾਬੀ ਗੀਤ ਵੀ ਉਹਨਾਂ ਨੇ ਮੁੰਡਿਆ ਸਿਆਲਕੋਟੀਆ ਕਿਉਂਕਿ ਸਿਆਲਕੋਟ ਤੋਂ ਸਾਡੇ ਵੀਰ ਜਿਹੜੇ ਨੇ ਉਹਨਾਂ ਨੇ ਆਪਣੀ ਪਛਾਣ ਦਿੱਤੀ ਹੈ। ਸਿਆਲਕੋਟ ਇੱਕ ਜ਼ਬਰਦਸਤ ਸ਼ਹਿਰ ਹੈ, ਉਹਨਾਂ ਦੀ ਇੱਕ ਆਪਣੀ ਤਹਿਜ਼ੀਬ ਹੈ। ਔਰ ਗੁਰਚੇਤ ਸਿੰਘ ਸੇਖੋਂ ਉਹਨਾਂ ਨੇ ਫਤਿਹ ਵੀ ਬੁਲਾਈ ਔਰ ਉਹਨਾਂ ਨੇ ਕਿਹਾ ਵੀ ਭਗਵੰਤ ਮਾਨ ਕੇਂਦਰ ਨਾਲ ਰਲ ਕੇ ਲਾਈਫ ਕੇਅਰ ਸੈਂਟਰ ਸਾਨੂੰ ਬਹੁਤ ਕੁੱਟਿਆ। ਅੱਛਾ, ਇਹਨਾਂ ਨੇ ਕੋਈ ਆਪਣੀ ਘਟਨਾ ਦਿੱਤੀ ਹੈ। ਇਹ ਘਟਨਾ 23 ਜਨਵਰੀ 2023 ਦੀ ਹੈ। ਅਸੀਂ ਖਾਲਸਾ ਸਰਕਾਰ ਖਾਲਿਸਤਾਨ ਦੀ ਆਜ਼ਾਦ ਮੁਲਕ ਦੀ ਗੱਲ ਕਰਦੇ ਹਾਂ ਔਰ ਅਸੀਂ ਗੁਰਪਤਵੰਤ ਸਿੰਘ ਪੰਨੂ ਦੇ ਹੱਕ 'ਚ ਹਾਂ। ਸੋ ਇਹ ਤੁਸੀਂ ਜੇ ਗੁਰਚਾਰ ਸਿੰਘ ਸੇਖੋਂ ਜੀ ਜਿਸ ਘਟਨਾ ਦਾ ਤੁਸੀਂ ਜ਼ਿਕਰ ਕੀਤਾ, ਜੇ ਤੁਸੀਂ ਡਿਟੇਲ 'ਚ ਲਿਖੋਗੇ ਤੇ ਅਸੀਂ ਉਸ ਨੂੰ ਸਾਂਝੇ ਵੀ ਕਰਾਂਗੇ। ਅਮਰਜੀਤ ਸੈਣੀ ਬਲਕਾਰ ਸਿੰਘ ਕਹਿੰਦੇ ਨੇ ਕਿ ਅੱਜ ਕਈ ਦਿਨਾਂ ਬਾਅਦ ਬਾਬਾ ਜੀ ਉਹਨਾਂ ਦੇ ਦਰਸ਼ਨ ਹੋਏ। ਬਾਬਾ ਜੀ ਅਸੀਂ ਤਾਂ ਸਰਕਾਰਾਂ ਨੇ ਕੁਝ ਰੱਬ ਨੇ ਮਾਰ ਦਿੱਤੇ। ਚਲੋ ਗੁਰੂ ਦੇ ਭਾਣੇ 'ਚ ਵੀ ਕੁਝ ਵਾਪਰਦਾ ਪਰ ਹਮੇਸ਼ਾ ਚੜ੍ਹਦੀ ਕਲਾ 'ਚ ਰਹਿਣਾ ਹੀ ਸਿੱਖ ਦੇ ਹਿੱਸੇ ਗੁਰੂ ਨੇ ਸਾਨੂੰ ਚੜ੍ਹਦੀ ਕਲਾ ਦਿੱਤੀ ਹੈ। ਔਰ ਬਹੁਤ ਸਾਰਾ ਜਿਵੇਂ ਪਲਵਿੰਦਰ ਸਿੰਘ ਕਹਿੰਦੇ ਨੇ ਦੁਸ਼ਮਣ ਬਹੁਤ ਵੱਡਾ ਅਕਿਰਤਕਾਣ ਹੈ। KS ਢਿੱਲੋਂ ਖਾਲਿਸਤਾਨ ਜ਼ਿੰਦਾਬਾਦ। ਔਰ ਮੈਂ ਹੁਣ ਗੁਰਮੇਲ ਸਿੰਘ ਐਜ਼ ਯੂਜੂਅਲ ਉਹਨਾਂ ਨੇ ਸ਼ੁਕਰੀਆ ਵੀ ਤੁਹਾਨੂੰ ਵੀ ਫਤਿਹ ਬੁਲਾਈ ਹੈ ਔਰ ਉਹਨਾਂ ਨੇ ਤਾਰੀਫ ਕੀਤੀ ਹੈ ਕਿ ਭਾਈ ਅਸੀਂ ਕੌਮ ਦੇ ਲਈ ਕੁਛ ਕਰ ਪਾ ਰਹੇ ਔਰ ਬਾਕੀ ਵੀ ਫਿਰ ਜ਼ਿੰਦਾਬਾਦ ਹੀ ਹੈ। ਸੋਹਣ ਮਾਇਲ ਹੁਣ ਉਹ ਫੇਸਬੁੱਕ ਤੇ ਤਾਂ ਮੌਕਾ ਹੁੰਦਾ ਹੈ ਲੰਬਾ ਮੈਸੇਜ ਲਿਖਣ ਦਾ, ਇਹਦੇ ਤਾਂ ਨਹੀਂ। ਇਸ਼ਪਾਲ ਸਿੰਘ ਫਤਿਹ ਬੁਲਾ ਕੇ ਕਹਿੰਦੇ ਨੇ ਖਾਲਿਸਤਾਨ ਇਜ਼ ਇਨਐਵਿਟੇਬਲ, ਵਾਹਿਗੁਰੂ ਵਿਲ ਬਲੈਸ ਆਵਰ ਕਮਿਊਨਿਟੀ ਵਿਦ ਸੋਵਰਨ ਐਂਡ ਇੰਡੀਪੈਂਡੈਂਟ ਕੰਟਰੀ ਵੈਰੀ ਸੂਨ, ਵੀ ਵਿਲ ਰਿਮੈਂਬਰ ਆਵਰ ਮਾਰਟੀਅਰਸ ਟਿਲ ਇਨਫਿਨਿਟੀ। ਬਹੁਤ ਬਹੁਤ ਸ਼ੁਕਰੀਆ। ਇਵੇਂ ਹੀ ਹੋਏਗਾ ਜਿਸ ਨੂੰ ਸਾਡੇ ਮੁਸਲਮਾਨ ਵੀਰ ਭੈਣਾਂ ਕਹਿੰਦੇ ਨੇ ਕਿ ਭਾਈ ਇਵੇਂ ਹੀ ਹੋਏ ਇਨਸ਼ਾਅੱਲਾ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਨਮੁਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਕੇ ਦਿਓ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।